ਪਾਕਿਸਤਾਨ ਤੋਂ ਨੈਸ਼ਨਲ ਸਾਈਬਰ ਕ੍ਰਾਈਮ ਏਜੰਸੀ ਦੇ ਵੱਲੋਂ ਇਸਲਾਮਾਬਾਦ ਦੀ ਇੱਕ ਅਦਾਲਤ 'ਚ ਦਾਇਰ ਕੀਤੀ ਗਈ ਅਰਜ਼ੀ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਇਸ ਅਰਜ਼ੀ ਦੇ ਤਹਿਤ ਜਿਨ੍ਹਾਂ 27 YouTube ਚੈਨਲਸ ਨੂੰ ਬੰਦ ਕਰਨ ਵਾਸਤੇ ਆਖਿਆ ਗਿਆ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਜਾਏ। ਔਰ ਇਹ 27 ਦੇ 27 ਚੈਨਲ ਨੇ ਜਿਹੜੇ ਇਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਕਰਕੇ ਅਦਾਲਤ ਨੂੰ ਇਹ ਦੱਸਿਆ ਗਿਆ ਕਿ ਮੁਲਕ ਦੇ ਵਿੱਚ ਬਦਅਮਨੀ, ਬਗਾਵਤ ਔਰ ਮੁਲਕ ਦੁਸ਼ਮਣ ਜਿਹੜਾ ਲਿਟਰੇਚਰ ਜਾਂ ਪੋਸਟਾਂ ਨੇ ਉਹ ਪਾਉਂਦੇ ਨੇ। ਇਹਨਾਂ ਦੇ ਵਿੱਚ ਇਮਰਾਨ ਖਾਨ ਦਾ ਔਰ ਉਹਨਾਂ ਦੀ ਸਿਆਸੀ ਪਾਰਟੀ ਦੇ ਦੋ ਅਫੀਸ਼ੀਅਲ ਚੈਨਲ ਵੀ ਨੇ, ਯਾਨੀ ਇਮਰਾਨ ਖਾਨ ਦਾ ਆਪਣਾ YouTube ਚੈਨਲ ਔਰ ਉਹਨਾਂ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ ਦਾ ਵੀ YouTube ਚੈਨਲ ਹੈ। ਇਸ ਤੋਂ ਅੱਡ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਪੱਤਰਕਾਰ ਜਿਹੜੇ ਇਸ ਵੇਲੇ ਸਰਕਾਰ ਦੀ ਮੁਖਾਲਫਤ ਕਰ ਰਹੇ ਨੇ ਜਾਂ ਸਰਕਾਰੀ ਕੰਮਾਂ ਦੇ ਉੱਤੇ ਨੁਕਤਾਚੀਨੀ ਕਰਦੇ ਨੇ, ਜਿਹੜੇ ਸਰਕਾਰੀ ਨਾ ਇਨਸਾਫੀ ਹੈ ਜਿਹੜੀ ਉਹਦੇ ਤੇ ਬੋਲਦੇ ਨੇ ਔਰ ਸਰਕਾਰ ਦੇ ਹੱਥਕੰਡੇ ਨੇ ਜਿਹੜੇ ਉਹਨਾਂ ਤੋਂ ਪਰਦਾ ਚੁੱਕਦੇ ਨੇ, ਉਹਨਾਂ ਦੇ YouTube ਚੈਨਲਸ ਨੂੰ ਵੀ ਪਾਕਿਸਤਾਨ ਦੇ ਵਿੱਚ ਇਸ ਅਦਾਲਤੀ ਹੁਕਮ ਤੋਂ ਬਾਅਦ ਬਲੌਕ ਕੀਤਾ ਜਾ ਰਿਹਾ ਹੈ। 27 ਦੇ ਲਾਗੇ ਚਾਗੇ ਇਹ ਜਿਹੜੇ ਚੈਨਲਸ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਐਸੇ ਪਾਕਿਸਤਾਨੀ ਪੱਤਰਕਾਰਾਂ ਦੇ ਵੀ YouTube ਚੈਨਲ ਨੇ ਜਿਹੜੇ ਪਾਕਿਸਤਾਨ ਤੋਂ ਫਰਾਰ ਹੋ ਕੇ ਦੂਸਰੇ ਮੁਲਕਾਂ ਦੇ ਵਿੱਚ ਬੈਠੇ ਨੇ, ਕਿਉਂਕਿ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਝੂਠੇ ਮੁਕੱਦਮੇ ਜਾਂ ਸਿਆਸੀ ਮੁਕੱਦਮੇ ਬਣਾ ਕੇ ਉਹਨਾਂ ਨੂੰ ਕੈਦ ਕੀਤਾ ਗਿਆ ਸੀਗਾ। ਯਾਦ ਰਵੇ ਕਿ ਇਹ ਹੁਕਮ ਹੁਣ ਤੋਂ ਕੁਝ ਘੰਟੇ ਪਹਿਲਾਂ ਇਸਲਾਮਾਬਾਦ ਦੀ ਇਸ ਅਦਾਲਤ ਨੇ ਦਿੱਤਾ ਹੈ ਕਿ ਇਹ 27 ਦੇ 27 YouTube ਚੈਨਲਸ ਪਾਕਿਸਤਾਨ 'ਚ ਬੰਦ ਕਰ ਦਿੱਤੇ ਜਾਣ। ਇਹਨਾਂ ਦੇ ਵਿੱਚ ਇੱਕ ਵਾਰ ਫਿਰ ਦੱਸਦੇ ਜਾਈਏ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਤੇ ਕੈਦ ਲੀਡਰ ਇਮਰਾਨ ਖਾਨ ਔਰ ਉਹਨਾਂ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ ਔਰ ਕੁਝ ਪੱਤਰਕਾਰਾਂ ਦੇ YouTube ਚੈਨਲ ਨੇ।